ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 2 ਦਸੰਬਰ 2016 19 ਮੱਘਰ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਅਹਿਮ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮੁਆਫੀ ਚਾਹੁੰਦੇ ਹਾਂ ਕਿ ਕੱਲ੍ਹ ਕਿਸੇ ਵਜ੍ਹਾ ਕਰਕੇ ਸਾਡਾ 8 ਤੋਂ 9 ਵਾਲੇ ਸ਼ੋਅ ਦੇ ਵਿੱਚ ਜਿਹੜਾ ਫੇਸਬੁੱਕ ਲਾਈਵ ਹੈ ਉਹ ਪ੍ਰੋਪਰਲੀ ਨਹੀਂ ਚੱਲ ਸਕਿਆ। ਇੰਟਰਨੈਟ ਦੀ ਸਲੋ ਹੋਣ ਦੀ ਸ਼ਾਇਦ ਵਜ੍ਹਾ ਹੋਏ, ਲੇਕਿਨ ਅਸੀਂ ਫਿਰ ਇਹ ਕੋਸ਼ਿਸ਼ ਕੀਤੀ ਕਿ ਬੇਸ਼ੱਕ ਰਿਪੀਟ ਰਾਤ 12 ਤੋਂ 1 ਹੁੰਦਾ ਹੈ, ਉਦੋਂ ਤੱਕ ਵੀ ਸਾਨੂੰ ਬਹੁਤਾ ਨਹੀਂ ਸੀ, ਅਜੇ ਲੇਟ ਸੀ, ਪਰ ਸਵੇਰੇ ਜਿਹੜਾ 9 ਤੋਂ 10 ਟਾਈਮ ਹੁੰਦਾ ਹੈ ਰਿਪੀਟ, ਉਸ ਦੌਰਾਨ ਫੇਸਬੁੱਕ 'ਤੇ ਲਾਈਵ ਹੋਇਆ ਔਰ ਸਾਨੂੰ ਇਸ ਦੌਰਾਨ ਕੱਲ੍ਹ ਦੇ 8 ਤੋਂ 9 ਦੇ ਪੀਰੀਅਡ ਤੋਂ ਬਾਅਦ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਜੀ। ਔਰ ਅਸੀਂ ਕਈ ਵਾਰ ਜਦੋਂ ਤੁਸੀਂ ਟੈਕਨੋਲੋਜੀ ਦੇ ਸਾਹਮਣੇ ਬੇਬਸ ਹੁੰਦੇ ਹੋ, ਲੇਕਿਨ ਹੁਣ ਕਿਉਂਕਿ ਸਵੇਰੇ ਵਾਲੇ ਤੋਂ ਬਾਅਦ ਸਵੇਰੇ ਲਾਈਵ ਚੱਲ ਰਿਹਾ ਸੀ, ਸੋ ਦਰਸ਼ਕ ਜਿਹੜੇ ਕੱਲ੍ਹ ਪ੍ਰੋਪਰਲੀ ਨਹੀਂ ਦੇਖ ਸਕੇ ਉਹ ਉਹਨੂੰ ਜ਼ਰੂਰ ਤਿੰਨੋਂ ਹੀ ਸੈਗਮੈਂਟ ਜਿਹੜੇ ਨੇ ਪ੍ਰੋਪਰਲੀ ਰਿਕਾਰਡ ਹੋਏ ਨੇ। ਸੋ ਅਸੀਂ ਇਸ ਦੇ ਲਈ ਮੁਆਫੀ ਚਾਹੁੰਦੇ ਜੀ। ਇਸ ਲਈ ਕੱਲ੍ਹ ਅਸੀਂ ਦਰਸ਼ਕਾਂ ਦੇ ਸਵਾਲ ਵੀ ਨਹੀਂ ਲੈ ਸਕੇ ਸੀ ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਅੱਜ ਅਸੀਂ 2 ਸੈਗਮੈਂਟ ਹੀ ਜਿਹੜੇ ਨੇ ਉਹ ਇਸ਼ੂਜ਼ ਦੇ ਉੱਤੇ ਕਰਾਂਗੇ। ਤੀਸਰੇ ਸੈਗਮੈਂਟ 'ਚ ਅਸੀਂ ਕਾਮੈਂਟਸ ਔਰ ਈਮੇਲ ਜਿਹੜੀਆਂ ਨੇ ਉਹਨਾਂ ਨੂੰ ਲਵਾਂਗੇ। ਜੀ। ਹਾਰਟ ਆਫ ਏਸ਼ੀਆ ਕਾਨਫਰੰਸ ਕੱਲ੍ਹ ਜਦੋਂ ਕਿ ਮੇਨ ਵੌਇਸ ਆਫ ਖਾਲਸਾ ਰੇਡੀਓ ਪ੍ਰੋਗਰਾਮ 'ਤੇ ਮੇਰਾ 10 ਤੋਂ 11 ਰੇਡੀਓ ਟਾਕ ਸ਼ੋਅ ਹੁੰਦਾ ਜੀ, ਅਤੇ ਇਹ ਜ਼ਿਕਰ ਅੰਮ੍ਰਿਤਸਰ ਦਾ ਹੋਇਆ ਹਾਰਟ ਆਫ ਏਸ਼ੀਆ ਦਾ, ਅਤੇ ਉਹਨਾਂ ਦੀ ਹੋਸਟ ਬੀਬੀ ਜੀ ਕਹਿਣ ਲੱਗੇ ਕਿ ਇਹ ਅੰਮ੍ਰਿਤਸਰ ਇਹਨਾਂ ਨੇ ਕਿਵੇਂ ਚੁਣ ਲਿਆ ਹਾਰਟ ਆਫ ਏਸ਼ੀਆ ਕਾਨਫਰੰਸ ਦੇ ਲਈ। ਸੋ ਮੈਂ ਕਿਹਾ ਜੀ ਰੀਜ਼ਨ ਤਾਂ ਪਤਾ ਨਹੀਂ ਕਿਉਂ ਹੈ, ਲੇਕਿਨ ਹੋ ਅੰਮ੍ਰਿਤਸਰ 'ਚ ਰਹੀ ਹੈ ਔਰ ਅਸੀਂ ਆਪਣੇ ਦਰਸ਼ਕਾਂ ਦੇ ਗਿਆਤ ਲਈ ਦੱਸ ਦਈਏ ਕਿ ਇਹ ਹਾਰਟ ਆਫ ਏਸ਼ੀਆ ਕਾਨਫਰੰਸ ਕਾਫੀ ਵੱਡਾ ਇੱਕ ਹੈ। ਤਾਂ ਇਹ ਲੈ ਦੇ ਕਿ ਅਲਟੀਮੇਟਲੀ ਉਸ ਖਿੱਤੇ ਦੇ ਨਾਲ ਹੀ ਸੰਬੰਧਿਤ ਮਸਲਿਆਂ ਵੱਲ ਘੁੰਮਦਾ ਹੈ, ਪਰ ਉਹਨਾਂ ਦੀ ਜੇ 6ਵੀਂ ਇਹ ਮਿਨਿਸਟਰੀਅਲ ਕਾਨਫਰੰਸ ਆਫ ਕਨੈਕਟੀਵਿਟੀ ਹੋਏਗੀ, ਜਿਸ ਦੇ ਵਿੱਚ ਲਗਭਗ 15 ਦੇਸ਼ ਜਿਹੜੇ ਨੇ ਇਸ ਦੇ ਰੈਗੂਲਰ ਪਾਰਟਿਸਪੈਂਟ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਅਜ਼ਰਬਾਈਜਾਨ, ਚੀਨ, ਈਰਾਨ, ਰੂਸ, ਸਾਊਦੀ ਅਰੇਬੀਆ, ਤਾਜ਼ਿਕਸਤਾਨ, ਤੁਰਕੀ, ਤੁਰਕਮਾਨਿਸਤਾਨ ਅਤੇ ਯੂਨਾਈਟਿਡ ਅਰਬ ਐਮਿਰੇਟਸ। ਔਰ ਇਸ ਦੇ ਨਾਲ 16 ਉਹ ਦੇਸ਼ ਨੇ ਜਿਹੜੇ ਸਹਿਯੋਗੀ ਦੇਸ਼ਾਂ ਦੇ ਤੌਰ 'ਤੇ, ਔਰ ਉਹਨਾਂ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, UK, ਡੈਨਮਾਰਕ, ਕੈਨੇਡਾ, ਫਿਨਲੈਂਡ, ਨਾਰਵੇ, ਪੋਲੈਂਡ, ਇਰਾਕ, ਇਟਲੀ, ਸਪੇਨ, ਸਵੀਡਨ, ਫਰਾਂਸ, ਜਪਾਨ, ਇਹ ਸਾਰੇ ਜਿਹੜੇ ਨੇ। ਔਰ ਇਹ 3 ਤੇ 4 ਦਸੰਬਰ ਨੂੰ, ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ ਸਵੇਰ ਉੱਥੇ 3 ਦਸੰਬਰ ਦੀ ਹੋ ਚੁੱਕੀ ਹੈ ਜੀ। ਔਰ ਇਹ ਜਿਹਦੇ 'ਚ ਕਿ ਇਸ ਪੱਧਰ ਦੇ ਉੱਤੇ 15 ਉਸ ਦੇ ਔਰਗੇਨਾਈਜ਼ਰਸ ਨੇ ਜਾਂ ਜਿਹੜਾ ਹਿੱਸਾ ਨੇ, ਔਰ ਇੰਨੇ ਵੱਡੇ ਦਾਇਰਾਕਾਰ ਦੇ ਵਿੱਚ ਸੁਝਾਅ ਹੈ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਡੈਲੀਗੇਟ, ਬਹੁਤ ਸਾਰਿਆਂ ਦੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਉੱਥੇ ਪਹੁੰਚ ਰਹੇ ਨੇ। ਪਾਕਿਸਤਾਨ ਵੱਲੋਂ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਫੋਰਨ ਅਫੇਅਰਸ ਦੇ ਸਰਤਾਜ ਅਜ਼ੀਜ਼ ਜੀ, ਜਿਹੜੇ ਕਿ ਬੜੇ ਮੰਜੇ ਹੋਏ, ਔਰ ਮੈਂ ਜਦੋਂ ਪਿਛਲੇ ਪੀਰੀਅਡ ਦੇ ਵਿੱਚ ਅਜੇ 2 ਦਿਨ ਪਹਿਲਾਂ ਉਹਨਾਂ ਨੇ ਜਿਹੜੇ ਉਹਨਾਂ ਦੇ ਪਰਮਾਨੈਂਟ ਮਿਸ਼ਨ ਨੇ ਸਿਕਿਉਰਿਟੀ ਕੌਂਸਲ ਮੈਂਬਰਸ, ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਬਰੀਫਿੰਗ ਦਿੱਤੀ ਜੋ ਬਾਰਡਰ 'ਤੇ ਚੱਲ ਰਿਹਾ ਹੈ, ਕਿਵੇਂ ਇੰਡੀਅਨ ਆਰਮੀ ਜਿਹੜੀ ਹੈ ਉਹ ਵਾਇਓਲੇਟ ਕਰ ਰਹੀ ਹੈ। ਸੋ ਬਹੁਤ ਸੀਜ਼ਨਡ ਢੰਗ ਦੇ ਨਾਲ ਕਰ ਰਹੇ ਨੇ, ਔਰ ਮੈਂ ਸਮਝਦਾ ਵੀ ਇਹ ਉਹਨਾਂ ਨੇ ਜਿਹੜਾ ਫੈਸਲਾ ਵੀ ਲਿਆ ਪਾਕਿਸਤਾਨ ਦੀ ਸਰਕਾਰ ਨੇ, ਕਿਉਂਕਿ ਇੰਡੀਆ ਨੇ ਤਾਂ ਇਸ ਕਿਸਮ ਦੇ ਹਾਲਾਤ ਬਣਾਏ ਕਿ ਜਿਹੜੀ ਸਾਰਕ ਕਾਨਫਰੰਸ, ਸਾਊਥ ਏਸ਼ੀਅਨ ਰੀਜਨਲ ਕਾਨਫਰੰਸ ਜਿਹੜੀ ਹੈ ਉਹ ਹੋਣੀ ਸੀ ਇਸਲਾਮਾਬਾਦ 'ਚ, ਉਹ ਬਾਈਕਾਟ ਕਰਵਾ ਦਿੱਤਾ, ਭੂਟਾਨ ਤੋਂ ਕਰਵਾ ਦਿੱਤਾ, ਬੰਗਲਾਦੇਸ਼ ਤੋਂ ਕਰਵਾ ਦਿੱਤਾ, ਨੇਪਾਲ ਤੋਂ, ਸੋ ਉਹ ਨਹੀਂ ਹੋ ਸਕੀ। ਇਸੇ ਤਰ੍ਹਾਂ ਜਿਹੜਾ ਭਾਰਤ ਦਾ ਪਿਛਲੇ ਪੀਰੀਅਡ ਦੇ ਵਿੱਚ ਰਵੱਈਆ ਹੈ, ਇਕੱਲਾ ਬਾਰਡਰ ਦੇ ਉੱਤੇ ਹੀ ਨਹੀਂ, ਇੰਟਰਨੈਸ਼ਨਲੀ ਜਿਵੇਂ ਮੋਦੀ ਨੇ ਐਲਾਨ ਕਿ ਜੀ ਪਾਕਿਸਤਾਨ ਇਜ਼ ਮਦਰ ਆਫ ਆਲ ਟੈਰਰਿਜ਼ਮ, ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਨੂੰ ਦੁਨੀਆ ਦੇ ਵਿੱਚ ਆਈਸੋਲੇਟ ਕੀਤਾ ਜਾਏ,
ਲੇਕਿਨ ਇਸ ਦੇ ਬਾਵਜੂਦ ਕਿ ਭਾਰਤ ਦਾ ਜੋ ਰਵੱਈਆ ਹੈ ਗੱਲਬਾਤ ਦੇ ਲਈ, ਜਿਸ ਅੰਦਾਜ਼ ਦੇ ਵਿੱਚ ਭਾਰਤ ਜਿਹੜਾ ਹੈ ਉਹ ਬਿਲਕੁਲ ਨਕਾਰਾਤਮਕ ਰਵੱਈਆ ਅਖਤਿਆਰ ਕਰ ਰਿਹਾ ਹੈ। ਜੀ ਸੋ ਮੈਂ ਸਮਝਦਾ ਵੀ ਕਈ ਵਾਰ ਜਿਹੜੀ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ ਇੱਕ ਤੁਹਾਡਾ ਪਾਰਟ ਹੁੰਦਾ ਹੈ ਜਿਹਦੇ 'ਚ ਕਿ ਤੁਸੀਂ ਆਪਣੀ ਸਟਰੈਂਥ ਤੋਂ ਗੱਲ ਕਰ ਰਹੇ ਹੁੰਦੇ ਹੋ। ਅੱਜ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਪਾਕਿਸਤਾਨ ਦੀ ਪੋਜੀਸ਼ਨ ਜਿਹੜੀ ਹੈ ਇਹ ਉਸ ਖਿੱਤੇ ਦੇ ਵਿੱਚ ਵੀ ਔਰ ਇੰਟਰਨੈਸ਼ਨਲੀ ਵੀ ਮੱਚ ਸਟਰੋਂਗਰ ਹੋਈ ਹੈ। ਔਰ ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਡੋਨਲਡ ਟਰੰਪ ਨੇ ਜਿਹੜੀ ਟੈਲੀਫੋਨਿਕ ਕਨਵਰਸੇਸ਼ਨ ਕੀਤੀ ਨਵਾਜ਼ ਸ਼ਰੀਫ ਦੇ ਨਾਲ, ਔਰ ਅੱਜ ਵਾਈਟ ਹਾਊਸ ਵੱਲੋਂ ਜਿਹੜੀ ਰੈਗੂਲਰ ਪ੍ਰੈਸ ਰਿਲੀਜ਼ ਹੈ ਉਹਦੇ 'ਚ ਵੀ ਉਹਨਾਂ ਨੇ ਮੰਨਿਆ ਜੀ ਕਿ ਡੋਨਲਡ ਟਰੰਪ ਜਿਹੜੇ ਮੁਲਕਾਂ ਦਾ ਵਿਦੇਸ਼ਾਂ ਦੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ 20 ਜਨਵਰੀ ਨੂੰ ਦੌਰਾ ਕਰਨਗੇ ਉਹਨਾਂ ਦੇ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ, ਉਸ ਪਾਕਿਸਤਾਨ ਵੀ ਹੋਏਗਾ। ਔਰ ਉਹਨਾਂ ਨੇ ਰਾਦਰ ਰਿਗਰੈਟ ਕੀਤਾ ਹੈ ਕਿ ਜੀ ਓਬਾਮਾ ਆਪਣੇ 8 ਸਾਲ ਦੇ ਪੀਰੀਅਡ 'ਚ ਪਾਕਿਸਤਾਨ ਜਾਣਾ ਚਾਹੁੰਦਾ ਸੀ ਪਰ ਹਾਲਾਤ ਸੋ ਇਹ ਰਿਗਰੈਟ ਤੋਂ ਵੀ ਇਹ ਲੱਗਦਾ ਹੈ ਕਿ ਵੀ ਜਿਹੜਾ ਭਾਰਤ ਵਾਲਿਆਂ ਦਾ ਇਹ ਸਾਰੇ ਪੀਰੀਅਡ ਦੇ ਵਿੱਚ ਜਿਸ ਕਿਸਮ ਦਾ ਰਵੱਈਆ ਸੀ ਉਹ ਇਹ ਸਮਝਦੇ ਸੀ ਕਿ ਪਾਕਿਸਤਾਨ ਨੂੰ ਅਸੀਂ ਆਈਸੋਲੇਟ ਕਰਨਾ ਹੈ, ਉਹ ਗੱਲ ਮੁੱਕ ਗਈ। ਫਿਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਇੱਕ ਗੇਮ ਚੇਂਜਰ ਬਣਿਆ ਔਰ ਉਹਦੇ 'ਚ ਨਾ ਸਿਰਫ ਉਸ ਖਿੱਤੇ ਦੇ ਜਿਹੜੇ ਦੇਸ਼ ਸ਼ਾਮਲ ਹੋਏ, ਉਸ ਤੋਂ ਇਲਾਵਾ ਈਵਨ ਇੰਗਲੈਂਡ ਨੇ ਇੰਟਰਸਟ ਸ਼ੋ ਕੀਤਾ ਹੈ ਔਰ ਰਸ਼ੀਅਨਸ ਔਰ ਦੂਸਰਿਆਂ ਦਾ ਵੀ ਅਸੀਂ ਜ਼ਿਕਰ ਕੀਤਾ ਸੀ। ਜੀ ਉਹਦੇ ਤੋਂ ਪਹਿਲਾਂ ਜਿਹੜੀ ਇਹ ਗੋਆ ਦੇ ਵਿੱਚ ਕਾਨਫਰੰਸ ਹੋਈ ਇੰਟਰਨੈਸ਼ਨਲ ਇੰਪੋਰਟੈਂਸ ਦੀ, ਉਹਦੇ 'ਚ ਭਾਰਤ ਦੀ ਕੋਸ਼ਿਸ਼ ਸੀ ਕਿ ਪਾਕਿਸਤਾਨ ਔਰ ਉਹਨਾਂ ਦੀਆਂ ਜਿਹੜੀਆਂ ਕੁਝ ਜਥੇਬੰਦੀਆਂ ਜਿਨ੍ਹਾਂ ਨੂੰ ਉਹ ਚਾਹੁੰਦੇ ਨੇ ਦਹਿਸ਼ਤਗਰਦ ਐਲਾਨਿਆ ਜਾਏ, ਪਰ ਜਿਸ ਤਰੀਕੇ ਨਾਲ ਚਾਈਨਾ ਨੇ ਉਸ ਗੋਆ ਕਾਨਫਰੰਸ ਦੇ ਵਿੱਚ ਪਾਕਿਸਤਾਨ ਨੂੰ ਡਿਫੈਂਡ ਕੀਤਾ ਔਰ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੂੰ ਦਹਿਸ਼ਤਗਰਦ ਬਣਾਉਣ ਦੀ ਥਾਂ ਤੇ ਸਭ ਤੋਂ ਜ਼ਿਆਦਾ ਬਰੰਟ ਦਹਿਸ਼ਤਗਰਦੀ ਦਾ ਪਾਕਿਸਤਾਨ ਨੇ ਸਹਾਰਿਆ। ਸੋ ਇਸ ਸਾਰੇ ਪਿਛੋਕੜ 'ਚ ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਕਿ ਭਾਰਤ ਦਾ ਰਵੱਈਆ ਨਕਾਰਾਤਮਕ ਸੀ ਜਾਂ ਰਿਹਾ ਹੈ ਔਰ ਬਿਲਕੁਲ ਨੈਗੇਟਿਵਿਟੀ ਉਹਨਾਂ ਨੇ ਕੀਤੀ ਹੈ, ਸਰਤਾਜ ਅਜ਼ੀਜ਼ ਦਾ ਉੱਥੇ ਆਉਣ ਦੇ ਲਈ ਜਾਂ ਪਾਕਿਸਤਾਨ ਦੀ ਪਾਰਟਿਸਪੇਸ਼ਨ ਇਹ ਸਟਰੈਂਥ ਸ਼ੋ ਕਰਦੀ ਹੈ। ਉਹਨੇ ਵਿਕਟ ਆਫ ਸਟਰੈਂਥ ਆ ਰਹੇ ਨੇ ਔਰ ਉਹਦੇ ਨਾਲ ਉਹਨਾਂ ਨੇ ਜਿਹੜਾ ਹੁਣ ਬਹੁਤ ਵਾਰੀ ਹੋਏਗਾ ਵੀ ਇਹ ਕਈਆਂ ਨੂੰ ਇਹ ਸ਼ਾਇਦ ਪਤਾ ਵੀ ਨਹੀਂ ਹੈ ਕਿ ਹਾਰਟ ਆਫ ਏਸ਼ੀਆ ਕੀ ਹੈ। ਐਕਚੁਅਲੀ ਇਹਦੇ 'ਚ ਕੋਈ ਸ਼ੱਕ ਨਹੀਂ, ਜੇ ਅਸੀਂ ਦਰਿਆ ਖੈਬਰ ਦੇਖੀਏ ਜਿਹੜਾ ਅੱਜ ਪਾਕਿਸਤਾਨ ਦਾ ਹਿੱਸਾ ਹੈ ਔਰ ਪਾਰ ਅਫਗਾਨਿਸਤਾਨ ਹੈ, ਤੇ ਫਿਰ ਅਸੀਂ ਸੈਂਟਰਲ ਏਸ਼ੀਆ ਦੇ ਸਾਰੇ ਹੀ ਸਥਾਨ ਜਿਹੜੇ ਨੇ ਉਜ਼ਬੇਕਿਸਤਾਨ, ਤੁਰਕਸਤਾਨ, ਤੁਰਕਮਾਨਿਸਤਾਨ, ਕਜ਼ਾਕਿਸਤਾਨ, ਅਰਮੀਨੀਆ, ਰਸ਼ੀਆ ਤੱਕ ਦੇਖੀਏ ਔਰ ਇਧਰੋਂ ਜੇ ਅਸੀਂ ਪਾਕਿਸਤਾਨ ਜਿਹੜਾ ਗੇਟਵੇ ਹੈ ਔਰ ਅਫਗਾਨਿਸਤਾਨ, ਈਰਾਨ ਔਰ ਇਧਰੋਂ ਤੁਸੀਂ ਫਿਰ ਟਰਕੀ ਔਰ ਯੂਰਪ ਦੇ ਨਾਲ ਟਰਕੀ ਦੇ ਨਾਲ ਮੈਡੀਟੇਰੇਨੀਅਨ ਕ੍ਰਾਸ ਕਰਕੇ ਸਾਰਾ ਸਾਊਦੀ ਅਰੇਬੀਆ, ਸੋ ਇਸ ਸਾਰੇ ਦੀ ਹੱਬ ਜਿਹੜੀ ਹੈ ਉਹ ਅਫਗਾਨਿਸਤਾਨ ਹੈ ਜੀ। ਔਰ ਇਹ ਸਿਰਫ ਪਾਸਟ ਹਿਸਟਰੀ ਦੀ ਗੱਲ ਨਹੀਂ, ਅਸੀਂ 1000 ਸਾਲ ਤੋਂ ਗੱਲ ਕਰਦੇ ਹਾਂ ਵੀ ਜਿੰਨੇ ਹਮਲਾਵਰ ਉਸ ਖਿੱਤੇ 'ਚ ਆਏ ਦਰਾ ਖੈਬਰ ਕ੍ਰਾਸ ਕਰਕੇ ਆਏ, ਪਰ ਇਹ ਖਿੱਤਾ ਅਲਟੀਮੇਟਲੀ ਅੱਜ ਦੀ ਦੁਨੀਆ 'ਚ ਇਕੱਲਾ ਉਸ ਖੇਤਰ ਦੇ ਵਿੱਚ ਹੀ ਜਿਹੜਾ ਸ਼ਾਂਤੀ, ਪੀਸ, ਅਮਨ ਔਰ ਖੁਸ਼ਹਾਲੀ ਦਾ ਜਾਮਨ ਹੀ ਨਹੀਂ ਹੈ। ਕੁੱਲ ਮਿਲਾ ਕੇ ਜੇ ਇਉਂ ਕਹੀਏ ਕਿ ਵੀ ਅੱਜ ਜਦੋਂ ਕਿ ਦੁਨੀਆ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੋਨੋਂ ਹੀ ਨਿਊਕਲੀਅਰ ਪਾਵਰ, ਕਸ਼ਮੀਰ ਦੀ ਇੱਕ ਆਪਣੀ ਅਹਿਮੀਅਤ ਹੈ ਪਰ ਅਫਗਾਨਿਸਤਾਨ ਹੀ ਔਰ ਜਿਹੜਾ ਕਸ਼ਮੀਰ ਹੈ ਉਹਦਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੈ, ਜਿਹੜਾ ਪਾਕਿਸਤਾਨ ਦਾ ਆਜ਼ਾਦ ਕਸ਼ਮੀਰ ਹੈ ਮੁਜ਼ੱਫਰਾਬਾਦ ਰਾਹੀਂ। ਸੋ ਕੁੱਲ ਮਿਲਾ ਕੇ ਇਹ ਡਿਸਾਈਡ, ਔਰ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ, ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਜੀ ਉਸ ਪੀਰੀਅਡ 'ਚ ਹਾਲਾਂ ਉਹ ਇੱਕ ਪੰਜਾਬੀ ਜਿਹੜਾ 5 ਦਰਿਆਵਾਂ ਤੱਕ ਹੀ ਗੱਲ, ਪਰ ਇੰਡਸ ਕ੍ਰਾਸ ਕਰਕੇ ਪਿਸ਼ਾਵਰ ਜਾਂ ਦਰਾ ਖੈਬਰ ਤੱਕ ਜਾਣ ਦਾ ਮਤਲਬ ਵੀ ਇਹ ਸੀ ਕਿ ਜੇ ਉੱਥੇ ਸਟੇਬਿਲਿਟੀ ਜਾਂ ਦੂਜੀ ਹੋਏਗੀ ਕਿ ਅਫਗਾਨਿਸਤਾਨ 'ਚ ਬਾਦਸ਼ਾਹ ਕਿਹਨੇ ਬਣਨਾ ਜੀ, ਉਹ ਡਿਸਾਈਡ ਜਿਹੜਾ ਹੈ ਉਹ ਇਸ ਢੰਗ ਨਾਲ ਹੋਏਗਾ ਕਿ ਉੱਥੋਂ ਦਾ ਅਮਨ ਭੰਗ ਨਾ ਹੋਏ। ਔਰ ਇਹੀ ਕਾਰਨ ਸੀ ਕਿ ਇੱਕ ਟ੍ਰਾਈਪਾਰਟਾਈਟ ਟ੍ਰੀਟੀ ਵੀ ਉਸ ਪੀਰੀਅਡ 'ਚ ਹੋਈ ਸੀ ਜਿਹਦੇ 'ਚ ਬ੍ਰਿਟਿਸ਼ ਅੰਪਾਇਰ, ਕਿਉਂਕਿ ਅੰਗਰੇਜ਼ ਆ ਕੇ ਲੁਧਿਆਣੇ ਬੈਠੇ ਸੀ, ਸਿੰਧ ਵੀ ਉਹਨਾਂ ਨੇ ਲੈ ਲਿਆ ਸੀ, ਕਿੰਗ ਆਫ ਅਫਗਾਨਿਸਤਾਨ ਸ਼ਾਹ ਸ਼ੁਜਾ ਜਿਹਦੇ ਕੋਲ ਕੋਹ ਨੂਰ ਸੀ ਔਰ ਜਿਹਦੀ ਬੇਗਮ ਨੇ ਕੋਹ ਨੂਰ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ, ਔਰ ਸਰਕਾਰੇ ਖਾਲਸਾ ਜੀਓ। ਸੋ ਉਸ ਪੀਰੀਅਡ ਦੇ ਵਿੱਚ ਉਸ ਖਿੱਤੇ 'ਚ ਦੋ ਜਿਹੜੀਆਂ ਟ੍ਰਾਈਪਾਰਟਾਈਟ ਟ੍ਰੀਟੀਜ਼ ਨੇ, 3 ਪੱਖੀ ਸੰਧੀਆਂ, ਉਹ ਬੜੀਆਂ ਇੰਪੋਰਟੈਂਟ ਸੀ ਜੀ। ਇੱਕ ਜਿਹੜੀ ਐਂਪਰਰ ਆਫ ਚਾਈਨਾ ਔਰ ਲਾਮਾ ਆਫ ਤਿੱਬਤ ਨਾਲ ਹੋਈ 1842 'ਚ, ਜਿਹਦੇ 'ਚ ਤਿੱਬਤ ਐਜ਼ ਏ ਬਫਰ ਸਟੇਟ ਸੀ ਸਰਕਾਰੇ ਖਾਲਸਾ ਔਰ ਚੀਨ ਦੇ ਵਿਚਾਲੇ, ਔਰ ਇੱਧਰ ਇਹ ਡਿਸਾਈਡ ਕਰਨਾ ਕਿ ਬਈ ਅਫਗਾਨਿਸਤਾਨ ਸ਼ਾਹ ਸ਼ੁਜਾ ਜਿਹੜਾ ਐਗਜ਼ਾਈਲ ਦੇ ਵਿੱਚ ਸੀ ਉਹਨੂੰ ਗੱਦੀ 'ਤੇ ਬਿਠਾਉਣਾ
ਔਰ ਉਹਦੇ 'ਚ ਜਿਹੜਾ ਉਸ ਖਿੱਤੇ ਦੀ ਸੇ ਹੋਣਾ। ਸੋ ਕੁੱਲ ਮਿਲਾ ਕੇ ਅੱਜ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਪਾਕਿਸਤਾਨ ਬਹੁਤ ਇੰਟਰਫੇਅਰ ਕਰਦਾ ਅਫਗਾਨਿਸਤਾਨ ਦੇ ਮਾਮਲਿਆਂ 'ਚ, ਤਾਲਿਬਾਨ ਖੜੇ ਕਰਤੇ, ਦੂਸਰਾ ਕਰਤਾ, ਇਹ ਹਿਸਟੋਰੀਕਲੀ ਜੇ ਅਸੀਂ ਇਸ ਈਵਨ ਜਿਹੜੀ ਪਾਕਿਸਤਾਨ ਦੀ ਨੀਤੀ ਇਸ ਪੱਖੋਂ ਹੈ, ਜੇ ਸਰਕਾਰੇ ਖਾਲਸਾ ਜੀਓ ਦੇ ਉਸ ਨੀਤੀ ਦੇ ਨਾਲ ਦੇਖੀਏ ਤੇ ਇਹ ਬੜਾ ਕਲੀਅਰ ਸੀ ਉਸ ਪੀਰੀਅਡ ਦੇ ਵਿੱਚ ਵੀ ਜਿਹੜਾ ਮਿਡਲ ਆਫ 19th ਸੈਂਚੁਰੀ ਜਾਂ ਬਿਫੋਰ, ਕਿ ਇਸ ਖਿੱਤੇ 'ਚ ਅਮਨ ਨਹੀਂ ਹੋਏਗਾ ਜੇ ਅਫਗਾਨਿਸਤਾਨ ਦੇ ਵਿੱਚ ਤੁਹਾਡੀ ਸੇ ਨਾ ਹੋਏ। ਸੋ ਪਾਕਿਸਤਾਨ ਜਿਹਦਾ ਕਈ ਸੌ ਮੀਲ ਬਾਰਡਰ ਲੱਗਦਾ ਹੈ ਅਫਗਾਨਿਸਤਾਨ ਨਾਲ, ਉਹਦਾ ਇਹ ਹੱਕ ਬਣਦਾ ਹੈ ਕਿ ਉਹ ਆਪਣੇ ਖਿੱਤੇ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਉਣ। ਸੋ ਕੁੱਲ ਮਿਲਾ ਕੇ ਇਹ ਹਾਰਟ ਆਫ ਏਸ਼ੀਆ ਕਾਨਫਰੰਸ ਦੀ ਇਹੀ ਸੀ ਦਾ ਬੇਸ ਅਫਗਾਨਿਸਤਾਨ ਹੀ ਹੈ ਕਿ ਜੀ ਸਟੇਬਿਲਿਟੀ ਕਿਵੇਂ ਹੋਏ, ਇਕਨੋਮਿਕਲੀ, ਸਿਕਿਉਰਿਟੀ, ਔਰ ਇਹ ਸਾਰੇ ਦੇ ਨਾਲ ਹੁਣ ਇਹਨਾਂ ਨੇ ਨਾਲ ਟੈਰਰਿਜ਼ਮ ਵੀ ਜੋੜ ਦਿੱਤਾ ਹੈ। ਔਰ ਇਹ ਜਿਹੜਾ ਰੈਡੀਸਨ ਬਲੂ 에ਅਰਪੋਰਟ ਰੋਡ ਦੇ ਉੱਤੇ ਹੋਟਲ ਹੈ, ਇਸ ਦੇ ਵਿੱਚ ਬੇਸ਼ੱਕ ਇਸ ਦੀ ਬਿਗਨਿੰਗ ਉਦਘਾਟਨ ਅਫਗਾਨਿਸਤਾਨ ਦੇ ਜਿਹੜੇ ਮੁਖੀ ਨੇ, ਪ੍ਰਾਈਮ ਮਿਨਿਸਟਰ ਅਸ਼ਰਫ ਅਲੀ ਪ੍ਰੈਜ਼ੀਡੈਂਟ ਨੇ ਸ਼ਾਇਦ, ਔਰ ਮੋਦੀ, ਇਹਨੇ ਕਰਨੀ ਹੈ। ਔਰ ਜ਼ਾਹਰ ਹੈ ਵੀ ਬੇਸ ਅਫਗਾਨਿਸਤਾਨ ਹੈ, ਪਰ ਜੇ 15 ਦੇਸ਼ ਪਾਰਟਿਸਪੈਂਟ ਨੇ ਔਰ 15 ਯੂਰਪੀਅਨ ਨੇ ਤਾਂ ਉਹਨਾਂ ਨੂੰ ਪਤਾ ਹੈ ਕਿ ਜੇ ਅਮਨ ਕਿਤੇ ਲੋੜੀਂਦਾ ਹੈ ਤੇ ਇਹ ਖਿੱਤਾ ਜਿਹੜਾ ਹੈ ਇਹ ਸਟੇਬਲ ਹੋਣਾ ਚਾਹੀਦਾ। ਔਰ ਮੈਂ ਸਮਝਦਾ ਹਾਂ ਵੀ ਡੋਨਲਡ ਟਰੰਪ, ਬੇਸ਼ੱਕ ਸਾਡਾ ਉਹਦੇ ਬਾਰੇ ਪੂਰਾ ਓਪੀਨੀਅਨ ਹੈ, ਕੋਈ ਬਦਲਿਆ ਨਹੀਂ ਹੈ, ਜੇ ਉਹਨੇ ਆਊਟਰੀਚ ਕੀਤਾ ਸ਼ਾਇਦ ਇਸ ਗੱਲ ਦੀ ਉਹਨੂੰ ਸਮਝ ਹੋਏ ਜਾਂ ਬਾਕੀਆਂ ਨੇ ਚੰਗੇ ਐਡਵਾਈਜ਼ਰਸ ਨੇ ਉਹਨੂੰ ਸਮਝਾਇਆ ਹੋਏ ਕਿ ਪਾਕਿਸਤਾਨ ਨੂੰ ਇਸ ਸਾਰੇ ਦੇ ਵਿੱਚ ਸੈਂਟਰ ਬਣਾਏ ਬਿਨਾਂ ਨਾ ਅਫਗਾਨਿਸਤਾਨ 'ਚ ਅਮਨ ਹੋ ਸਕਦਾ ਨਾ ਉਧਰ ਹੋ ਸਕਦਾ। ਪਾਕਿਸਤਾਨ ਕਰੂਸ਼ਲ ਹੈ, ਤੁਸੀਂ ਉਹਨੂੰ ਉਹ ਜਿਹੜਾ ਉਹ ਪਾਸੇ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਵੀ ਸਰਤਾਜ ਅਜ਼ੀਜ਼ ਉੱਥੇ ਆਏ ਨੇ, ਅਸੀਂ ਸਾਡੇ ਗੁਰੂ ਕੀ ਨਗਰੀ 'ਚ ਆਏ ਹੈ ਔਰ ਅਸੀਂ 30 ਮਿਲੀਅਨ ਸਿੱਖ ਨੇਸ਼ਨ ਦੇ ਬਿਹਾਫ 'ਤੇ, ਬਾਕੀਆਂ ਦਾ ਤਾਂ ਆਉਣਾ ਮੁਬਾਰਕ ਹੈ ਔਰ ਚੰਗੀ ਗੱਲ ਹੈ ਵੀ ਇਹ ਸਾਰੇ ਜਿਹੜੇ ਹੈੱਡ ਆਫ ਦਾ ਸਟੇਟ ਜਾਂ ਫੋਰਨ ਮਿਨਿਸਟਰ ਨੇ ਇਹ ਦਰਬਾਰ ਸਾਹਿਬ ਵਿਜ਼ਿਟ ਕਰਨਗੇ। ਔਰ ਇਸ ਵੇਲੇ ਅੰਮ੍ਰਿਤਸਰ ਇੱਕ ਛਾਉਣੀ ਬਣਿਆ ਹੋਇਆ ਹੈ ਔਰ ਠੀਕ ਹੈ, ਸਿਕਿਉਰਿਟੀ ਸੇਫਟੀ ਜ਼ਰੂਰੀ ਹੈ। ਔਰ ਅਸੀਂ ਜਿਹੜਾ 30 ਮਿਲੀਅਨ ਸਿੱਖ ਕੌਮ ਦੇ ਬਿਹਾਫ 'ਤੇ ਔਰ ਸਾਡੀ ਅੰਮ੍ਰਿਤਸਰ ਜਿਹੜੀ ਸਪਿਰਿਚੁਅਲ ਕੈਪੀਟਲ ਹੈ, ਸਾਡਾ ਦਿਲ ਹੈ, ਸਾਡਾ ਹਰਿਮੰਦਰ ਸਾਹਿਬ, ਔਰ ਕਦੇ ਇਹ ਅੰਮ੍ਰਿਤਸਰ ਪਹਿਲਾਂ ਵੀ ਇੰਟਰਨੈਸ਼ਨਲ ਮੈਪ 'ਤੇ ਸੀ। ਇੱਕ ਜ਼ਮਾਨੇ ਦੇ ਵਿੱਚ ਲੱਦਾਖ ਅੰਮ੍ਰਿਤਸਰ ਟ੍ਰੇਡ ਰਾਊਟ, ਜਿਵੇਂ ਸਿਲਕ ਰਾਊਟ ਦੀ ਗੱਲ ਹੁੰਦੀ ਹੈ, ਅੰਮ੍ਰਿਤਸਰ ਬਹੁਤ ਵੱਡਾ ਕਮਰਸ਼ੀਅਲ ਸੈਂਟਰ ਸੀ ਲਾਹੌਰ ਦੇ ਨਾਲ। ਲਾਹੌਰ ਦੀ ਸਿਸਟਰ ਸਿਟੀ ਹੈ ਔਰ ਲਾਹੌਰ ਔਰ ਅੰਮ੍ਰਿਤਸਰ ਦੀ ਤਹਿਜ਼ੀਬ, ਖਾਣਾ, ਜੋਕਸ, ਮਜ਼ਾਕ, ਬੋਲੀਆਂ, ਇੱਕ ਬੋਲੀਆਂ ਪਾਣੀਆਂ ਹੁੰਦਾ, ਇੱਕ ਬੋਲੀ ਮਾਰਨਾ ਹੁੰਦਾ, ਉਹ ਜਿਹੜਾ ਇਸ ਖਿੱਤੇ ਦਾ ਬੜਾ ਖਾਸ ਗੁਣ ਹੈ ਵੀ ਕਿਵੇਂ ਬੋਲੀ ਮਾਰਨੀ ਹੈ। ਸੋ ਕੁੱਲ ਸਭ ਕੁਛ ਹੀ ਸਾਂਝਾ ਹੈ ਔਰ ਅਸੀਂ ਸਾਰਿਆਂ ਦੇ ਹੀ ਹੈੱਡ ਆਫ ਦਾ ਸਟੇਟਸ ਔਰ ਫੋਰਨ ਮਿਨਿਸਟਰਸ ਨੂੰ ਵੈਲਕਮ ਕਰਦੇ, ਪਰ ਖਾਸ ਤੌਰ 'ਤੇ ਪਾਕਿਸਤਾਨ ਦੇ ਸਰਤਾਜ ਅਜ਼ੀਜ਼ ਨੂੰ। ਔਰ ਇਸ ਮੌਕੇ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਇਸ ਸਟੂਡੀਓ ਦੇ ਵਿੱਚ ਡੇਲੀ ਪਾਕਿਸਤਾਨ ਨਾਲ ਦੇ ਨੁਮਾਇੰਦੇ ਨਾਲ ਗੱਲ ਕਰਦੇ ਹਾਂ, ਇਹ ਗੱਲ ਕਹੀ ਸੀ ਕਿ ਭਾਈ ਅਸੀਂ ਪਾਕਿਸਤਾਨ ਦੇ ਲਾਅ ਮੇਕਰਸ, ਡਿਸੀਜਨ ਮੇਕਰਸ, ਓਪੀਨੀਅਨ ਮੇਕਰਸ ਨੂੰ ਕਹਿੰਦੇ ਕਿ ਭਾਈ ਖਾਲਿਸਤਾਨ ਦੀ ਮਦਦ ਕਰੋ ਔਰ ਸਾਨੂੰ ਡਿਪਲੋਮੈਟਿਕ ਮਦਦ ਚਾਹੀਦੀ ਹੈ। ਸ਼ਾਇਦ ਉਹ ਪਹਿਲਾ ਬ੍ਰੇਕ ਥਰੂ ਸੀ, ਕਿਉਂਕਿ ਸਾਡੇ ਵੀ ਮੈਂ 25-30 ਸਾਲ ਤੋਂ ਦੇਖਿਆ, ਸਾਡੇ ਵੀ ਖਾਲਿਸਤਾਨੀ ਐਕਟਿਵਿਸਟ ਪਾਕਿਸਤਾਨ ਦੀ ਗੱਲ ਕਰਦੇ ਆ ਅੰਦਰ ਖਾਤੇ ਤਾਂ ਘੁਸਰ ਮੁਸਰ ਕਰਦੇ ਸੀ, ਘਬਰਾਉਂਦੇ ਸੀ ਕਿ ਜੀ ਕੀ ਕਹਿਣਗੇ, ਅਮਰੀਕਾ ਕੀ ਕਹੇਗਾ, ਫਲਾਣਾ ਕੀ ਕਹੇਗਾ, ਢਿਮਕਾ ਕੀ ਕਹੇਗਾ। ਪਰ ਅਸੀਂ ਉਸ ਬੈਰੀਅਰ ਨੂੰ ਤੋੜਿਆ ਜੀ ਔਰ ਅਸੀਂ ਕਿਹਾ ਕਿ ਜੀ ਅਸੀਂ ਨੇਸ਼ਨ ਬਣਾਉਣਾ ਔਰ ਪਾਕਿਸਤਾਨ ਸਾਡਾ ਹਮਸਾਇਆ ਮੁਲਕ ਹੈ, ਸਾਡਾ ਪਾਕਿਸਤਾਨ ਨਾਲ ਖਾਲਿਸਤਾਨ ਨਾਲ ਉਹੀ ਰਿਸ਼ਤਾ ਹੈ ਔਰ ਹਮੇਸ਼ਾ ਰਹੇਗਾ ਜਿਹੜਾ ਪਾਕਿਸਤਾਨ ਦਾ ਸਾਊਦੀ ਅਰੇਬੀਆ ਨਾਲ ਹੈ, ਕਿਉਂਕਿ ਮੱਕਾ ਔਰ ਮਦੀਨਾ ਮੁਸਲਮਾਨਾਂ ਦੇ ਸਾਊਦੀ ਅਰੇਬੀਆ 'ਚ ਨੇ, ਇਸ ਤਰ੍ਹਾਂ ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ। ਔਰ ਸਾਡੇ ਇਤਿਹਾਸਕ ਗੁਰਦੁਆਰੇ ਔਰ ਜਿਵੇਂ ਸਾਰੀ ਸਾਂਝ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਜਦੋਂ ਮੈਂ ਪਿਛਲੇ ਦਿਨਾਂ 'ਚ ਸਟੇਟਮੈਂਟ ਦੇਖੀ ਕਿ ਸਿੱਖਸ ਫॉर ਜਸਟਿਸ ਨੇ ਸਰਤਾਜ ਅਜ਼ੀਜ਼ ਜਿਹੜੇ ਕਿ ਹਾਰਟ ਆਫ ਏਸ਼ੀਆ ਕਾਨਫਰੰਸ ਸ਼ਾਮਲ ਹੋਣ ਲਈ ਆ ਰਹੇ ਨੇ, ਉਹਨਾਂ ਤੋਂ ਇਹ ਮੰਗ ਕੀਤੀ ਹੈ ਸਿੱਖਸ ਫॉर ਜਸਟਿਸ ਦੇ ਬਿਹਾਫ 'ਤੇ ਕਿ ਉਹ ਸਿੱਖਾਂ ਦੀ ਡਿਮਾਂਡ ਜਿਹੜੀ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ, ਆਜ਼ਾਦ ਖਾਲਿਸਤਾਨ ਦੀ, ਸਾਡਾ ਪੰਜਾਬ ਜੋ ਅੰਮ੍ਰਿਤਸਰ 'ਚ ਆ ਰਹੇ ਨੇ ਲੇਕਿਨ ਅਸੀਂ ਉਹਨਾਂ ਨੂੰ ਜੇ ਇਹੀ ਖਾਲਿਸਤਾਨ ਦੀ ਸਾਡੀ ਧਰਤੀ ਦੇ ਉੱਤੇ ਖਾਲਿਸਤਾਨ ਬਣਦਿਆਂ ਆਉਂਦੇ ਤਾਂ ਸ਼ਾਇਦ ਉਹ ਇੱਕ ਡਿਫਰੈਂਟ ਤਰੀਕੇ ਨਾਲ ਅਸੀਂ ਉਹਨਾਂ ਦਾ ਖੈਰ ਮਕਦਮ ਕਰਦੇ। ਪਰ ਚਲੋ ਆਕੂਪਾਈਡ ਪੰਜਾਬ 'ਚ ਘੱਟੋ ਘੱਟ ਆ ਕੇ ਦਰਬਾਰ ਸਾਹਿਬ ਔਰ ਉਸ ਸਿੱਖਾਂ ਦੀ ਗਲੋਰੀ ਜਿਹੜੀ ਹੈ ਕੌਮ ਦੀ, ਉਸ ਦਾ ਉਹਨਾਂ ਨੂੰ ਅਹਿਸਾਸ ਵੀ ਹੋਏਗਾ। ਪਰ ਮੈਂ ਇਹ ਸਾਂਝਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਔਰ ਇਸ ਈਵਨ ਸਟੇਟਮੈਂਟ ਨੂੰ ਪਾਕਿਸਤਾਨ ਦੀ ਪ੍ਰਸਿੱਧ ਅਖਬਾਰ ਦੀ ਨੇਸ਼ਨ ਨੇ ਵੀ ਕੈਰੀ ਕੀਤਾ
ਔਰ ਦੀ ਨੇਸ਼ਨ ਦੀ ਮੈਂ ਖਬਰ ਨੂੰ ਪਿਕ ਕੀਤਾ ਹੈ। ਪਾਕਿਸਤਾਨ ਅਰਜ ਟੂ ਰੇਜ਼ 6 ਡਿਮਾਂਡ ਐਟ ਇੰਡੀਆ ਮੂਟ, ਕਿ ਜਿਹੜਾ ਹੋ ਰਿਹਾ ਇਸ ਦੇ ਵਿੱਚ ਮੰਗ ਕੀਤੀ ਗਈ ਕਿ ਪਾਕਿਸਤਾਨ ਸਿੱਖਾਂ ਦੀ ਮੰਗ ਉਠਾਏ। ਨਿਊਯਾਰਕ ਬੇਸਡ ਡੇਟਲਾਈਨ ਦੀ ਸਟੋਰੀ ਹੈ। ਇਹ US ਬੇਸਡ ਸਿੱਖ ਰਾਈਟਸ ਗਰੁੱਪ has called on Pakistan to raise the issue of 6 demand for independent referendum for liberating Indian occupied Punjab to create Khalistan during the upcoming Heart of Asia Conference on Afghanistan in Amritsar। ਸੋ ਇਹ ਟਰਮ ਵੀ 25-30 ਸਾਲ ਤੋਂ ਅਸੀਂ ਇੰਡੀਅਨ ਆਕੂਪਾਈਡ ਪੰਜਾਬ, ਕਈ ਵਾਰੀ ਹੁੰਦਾ ਸੀ ਜੀ ਅਸੀਂ ਕੀ ਕਹੀਏ ਕਿ ਅਸੀਂ ਖਾਲਿਸਤਾਨ ਤੋਂ ਹੈ, ਤਾਂ ਫਿਰ ਬਹੁਤਿਆਂ ਨੂੰ ਪਤਾ ਹੀ ਨਹੀਂ ਬਾਹਰਲਿਆਂ ਨੂੰ ਵੀ ਅਜੇ ਖਾਲਿਸਤਾਨ ਤਾਂ ਬਣਿਆ ਨਹੀਂ। ਜੇ ਅਸੀਂ ਇੰਡੀਆ ਕਹੀਏ ਤਾਂ ਮੈਂ ਉਦੋਂ ਇਹ ਮੈਂ ਕਿਹਾ ਜੀ ਇਹਨੂੰ ਤੁਸੀਂ ਇੰਡੀਅਨ ਆਕੂਪਾਈਡ ਪੰਜਾਬ ਕਹੋ, ਇਹਦੇ 'ਚ ਵਰਡ ਪੰਜਾਬ ਵੀ ਆ ਜਾਂਦਾ ਹੈ। ਇਹ ਵੀ ਹੁੰਦਾ ਹੈ ਕਿ ਭਾਈ ਇਹ ਜਿਹੜਾ ਭਾਰਤ ਦੇ ਕਬਜ਼ੇ ਵਿੱਚ ਆ, ਔਰ ਮੈਨੂੰ ਖੁਸ਼ੀ ਹੈ ਵੀ ਅੱਜ ਇਹ ਟਰਮ ਜਿਹੜੀ ਹੈ ਕਾਮਨ ਯੂਜ਼ ਹੋ ਰਹੀ ਹੈ। ਹੁਣ ਐਗਜ਼ੈਕਟਲੀ ਜਿਹੜੀ ਇਹਨਾਂ ਨੇ ਕਹੀ ਹੈ ਡਿਮਾਂਡ ਕੀਤੀ ਹੈ ਉਹਦੇ 'ਚ ਇੰਡੀਆ ਇਜ਼ ਏ ਕੰਟਰੀ with 70-year history of persecuting Sikh, Muslim and Christian minorities and of crushing with violence the peaceful and democratic demand for right to self-determination of the Sikhs and Muslims of Indian occupied Punjab and Kashmir respectively। ਕਿ ਭਾਰਤ ਉਹ ਦੇਸ਼ ਹੈ ਜਿਹੜਾ ਪਿਛਲੇ 70 ਸਾਲਾਂ ਤੋਂ ਸਿੱਖਾਂ, ਮੁਸਲਮਾਨਾਂ ਔਰ ਈਸਾਈ ਘੱਟ ਗਿਣਤੀਆਂ ਅਕਲੀਅਤਾਂ ਦੇ ਉੱਤੇ ਜ਼ੁਲਮ ਕਰ ਰਿਹਾ। ਸ਼ਾਂਤਮਈ ਉਹਨਾਂ ਦੇ ਜਿਹੜੇ ਸੰਘਰਸ਼ ਨੇ ਪੁਰਅਮਨ ਉਹਨਾਂ ਨੂੰ ਹਿੰਸਾ ਦੇ ਨਾਲ, ਤਸ਼ੱਦਦ ਦੇ ਨਾਲ ਜਿਹੜਾ ਉਹ ਦਬਾਇਆ ਜਾ ਰਿਹਾ। ਔਰ ਦੋਨਾਂ ਹੀ ਪੰਜਾਬ ਔਰ ਕਸ਼ਮੀਰ ਜਿਹੜੇ ਭਾਰਤੀ ਕਬਜ਼ੇ 'ਚ ਨੇ ਉਹਨਾਂ ਦੀ ਸਵੈ ਨਿਰਣੇ ਦੇ ਹੱਕ ਦੀ ਜਿਹੜੀ ਮੰਗ ਹੈ ਉਸ ਨੂੰ ਦਬਾਇਆ ਜਾ ਰਿਹਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਦਾ ਸਿੱਖਸ ਫਾਰ ਜਸਟਿਸ ਸੈਡ ਇਨ ਏ ਲੈਟਰ to advisor to Prime Minister on Foreign Affairs Sartaj Aziz, released on Wednesday. Aziz will represent Pakistan during the Heart of Asia Conference in Amritsar on December 3rd and 4th. Again, quote unquote, ensuring the right to self-determination to the people of Indian occupied Punjab and Kashmir is essential to the peace and stability of the region, as it will put an end to state-sponsored violence against indigenous people in Indian occupied territories of Kashmir and Punjab, the latter states। ਕਿ ਸਵੈ ਨਿਰਣੇ ਦਾ ਜਿਹੜਾ ਹੱਕ ਹੈ ਇਸ ਦੇ ਨਾਲ ਪੰਜਾਬ ਔਰ ਕਸ਼ਮੀਰ ਜਿਹੜੇ ਭਾਰਤੀ ਕਬਜ਼ੇ ਵਿੱਚ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਅਮਨ ਔਰ ਸਥਿਰਤਾ, ਸਟੇਬਿਲਿਟੀ ਹੋਏਗੀ। ਔਰ ਇਹਦੇ ਨਾਲ ਜਿਹੜਾ ਭਾਰਤੀ ਸਟੇਟ ਤਸ਼ੱਦਦ ਔਰ ਹਿੰਸਾ ਦਾ ਸਹਾਰਾ ਲੈ ਰਹੀ ਹੈ ਉੱਥੋਂ ਦੇ ਮੂਲ ਲੋਕਾਂ ਦੇ ਲਈ, ਕਿਉਂਕਿ ਅਸੀਂ ਕਾਲੋਨੀ ਸਮਝਦੇ ਹਾਂ, ਇੰਡੀਅਨ ਆਕੂਪਾਈਡ ਕਹਿੰਦੇ, ਇਹ ਯੂਪੀ ਬਿਹਾਰ ਕਾਲੋਨੀ ਹੈ ਇਹਨਾਂ ਨੇ ਬਣਾਇਆ ਹੋਇਆ ਔਰ ਇਹ ਬਿਲਕੁਲ ਇਵੇਂ ਹੀ ਹੈ। ਔਰ ਇਸ ਨੂੰ ਜਦੋਂ ਅਸੀਂ ਸ਼ਾਹ ਮੁਹੰਮਦ ਦੀ ਜਦੋਂ ਉਹ ਜੰਗ ਸਿੰਘਾਂ ਫਰੰਗੀਆਂ ਜਿਨ੍ਹਾਂ ਨੂੰ ਬਾਅਦ 'ਚ ਭਾਵੇਂ ਨਾਂ ਦਿੱਤਾ ਗਿਆ ਉਸ ਜੰਗਨਾਮੇ ਨੂੰ, ਪਰ ਉਹਦਾ ਪਹਿਲਾ ਓਰੀਜਨਲ ਨਾਂ ਸੀ ਜੰਗ ਹਿੰਦ ਪੰਜਾਬ। ਔਰ ਇਹ ਬੜਾ ਕਲੀਅਰ, ਔਰ ਉਹਦੇ 'ਚ ਸ਼ਾਹ ਮੁਹੰਮਦ ਨੇ ਕਿਹਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹੁਣ ਜ਼ਾਹਰ ਹੈ ਕਿ ਹਿੰਦ ਤੇ ਪੰਜਾਬ, ਹਿੰਦ ਇਹੀ ਹੈ ਗੰਗਾ ਜਮਨਾ ਵਾਲਾ, ਔਰ ਪੰਜਾਬ ਦੀ ਇੱਕ ਵੱਖਰੀ ਐਂਟੀਟੀ ਸੀ। ਔਰ ਬਹੁਤ ਵਾਰ ਕੁਛ ਚੀਜ਼ਾਂ ਦੇ ਵਿੱਚ ਬੜੇ ਫਾਈਨ ਨੁਕਤੇ ਹੁੰਦੇ ਨੇ। ਹੁਣ ਵਾਰਿਸ ਸ਼ਾਹ ਦੀ ਹੀਰ ਬੜੀ ਗਾਈ ਜਾਂਦੀ ਹੈ, ਪੋਪੂਲਰ ਹੈ, ਸ਼ਾਹਕਾਰ ਹੈ, ਕਲਾਸਿਕ ਹੈ ਉਹ ਰਚਨਾ। ਉਹਦੇ 'ਚ ਇੱਕ ਥਾਂ 'ਤੇ ਜਦੋਂ ਹੀਰ ਦੀ ਖੂਬਸੂਰਤੀ ਨੂੰ ਵਾਰਿਸ ਬਿਆਨ ਕਰਦੇ ਨੇ ਵਾਰਿਸ ਸ਼ਾਹ, ਅਤੇ ਉਹ ਅੱਖਾਂ ਦੇ ਸੁਰਮੇ ਦੀ ਗੱਲ ਕਰਦੇ ਨੇ ਕਿ ਬਈ ਹੀਰ ਦੀਆਂ ਅੱਖਾਂ 'ਚ ਸੁਰਮਾ ਇਵੇਂ ਫੱਬਦਾ ਜਿਵੇਂ ਪੰਜਾਬ ਤੇ ਹਿੰਦ ਦਾ ਕਟਕ ਚੜਿਆ ਹੋਏ, ਕਿ ਜਿਵੇਂ ਹਿੰਦੁਸਤਾਨ ਦੀ ਫੌਜ ਪੰਜਾਬ ਦੇ ਉੱਤੇ ਚੜੀ, ਕਟਕ ਹੁੰਦਾ ਜਮਕਟ, ਔਰ ਵੀ ਸੁਰਮਾ ਜਿਹੜਾ ਹੈ ਇੰਨਾ ਫੱਬਦਾ। ਹੁਣ ਉਹਦੇ 'ਚ ਜਿਹੜਾ ਕੈਚ ਪੁਆਇੰਟ ਸਾਡੇ ਲਈ ਆ ਉਹ ਇਹ ਹੈ ਕਿ ਈਵਨ ਵਾਰਿਸ ਸ਼ਾਹ ਵੀ ਹਿੰਦ ਨੂੰ ਵੱਖਰੀ ਐਂਟੀਟੀ ਕਹਿੰਦਾ, ਬੇਸ਼ੱਕ ਬਿਆਨ ਖੂਬਸੂਰਤੀ ਦਾ ਹੀਰ ਦੀ, ਲੇਕਿਨ ਪੰਜਾਬ ਇੱਕ ਵੱਖਰੀ ਐਂਟੀਟੀ ਹੈ। ਸੋ ਕੁੱਲ ਮਿਲਾ ਕੇ ਜਦੋਂ ਇਹਨਾਂ ਨੇ ਇੰਡੀਜਨਸ ਕਿਹਾ ਵੀ ਅਸੀਂ ਇੱਥੋਂ ਦੇ ਮੂਲ ਨਿਵਾਸੀ ਹਾਂ, ਸਾਡੀ ਧਰਤੀ ਹੈ, ਔਰ ਇਹ ਯੂਪੀ ਬਿਹਾਰ ਵਾਲੇ ਜਿਹੜੇ ਨੇ ਇਹ ਆ ਕੇ ਜੰਗ ਹਿੰਦ ਪੰਜਾਬ ਉਦੋਂ ਵੀ ਇਹਨਾਂ ਨੇ ਕੀਤਾ। ਜੂਨ 84 'ਚ ਵੀ ਜਿਹੜਾ ਇਹਨਾਂ ਦੇ ਹਿੰਦ ਪੰਜਾਬ ਦੀ ਜੰਗ ਵਾਂਗ ਇਹ ਬਿਹਾਰੀਏ ਔਰ ਇਹ ਜਿਹੜੇ ਨੇ ਇਹਨਾਂ ਦੀਆਂ ਫੌਜਾਂ ਆ ਕੇ ਪੰਜਾਬ ਦੇ ਉੱਤੇ ਸਾਡੇ ਉਸ ਗੁਰਧਾਮ ਦੇ ਉੱਤੇ ਜਿੱਥੇ ਕਿ ਅੱਜ ਇਹ ਸਾਰੇ ਡੈਲੀਗੇਟ ਜਾਣਗੇ ਸਾਡੇ ਪ੍ਰਾਣ ਪਿਆਰੇ ਦਰਬਾਰ ਸਾਹਿਬ ਦੇ ਉੱਤੇ ਚੜ੍ਹੀਆਂ ਸੀ। ਸੋ ਇਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਇਹ ਸਾਰੇ ਇਟ ਇਜ਼ ਅਨਫੋਰਚੂਨੇਟ that today's India, headed by Narendra Modi, a Hindu supremacist, is championing the campaign against terrorism,
Narendra Modi and his party believes in and practices a fascist ideology and runs a passionate, vicious and violent campaign to turn India into a Hindu nation with a homogeneous religious and cultural identity. ਇਹ ਮੰਦਭਾਗੀ ਗੱਲ ਹੈ ਕਿ ਅੱਜ ਭਾਰਤ ਨੂੰ ਮੋਦੀ ਜਿਹੜਾ ਕਿ ਇੱਕ ਹਿੰਦੂ ਨਸਲਵਾਦੀ ਹੈ, ਉਹ ਜਿਹੜਾ ਦਹਿਸ਼ਤਗਰਦੀ ਦਾ ਚੈਂਪੀਅਨ ਹੈ, ਔਰ ਉਹਦੀ ਪਾਰਟੀ ਜਿਹੜੀ ਹੈ ਉਹ ਫਾਸ਼ਿਸਟ ਆਈਡੀਓਲੋਜੀ ਜਿਹੜੀ ਮਸੋਲਨੀ ਦੀ ਔਰ ਨਾਜ਼ੀਆਂ ਦੀ ਸੀ ਉਹਦੇ 'ਚ ਯਕੀਨ ਰੱਖਦੀ ਹੈ, ਔਰ ਪੂਰੇ ਜ਼ੋਰ ਦੇ ਨਾਲ ਵਿਉਂਤਬੰਦੀ ਦੇ ਨਾਲ ਇੱਕ ਹਿੰਸਕ ਕੈਂਪੇਨ ਭਾਰਤ ਨੂੰ ਹਿੰਦੂ ਨੇਸ਼ਨ ਬਣਾਉਣ ਦੇ ਲਈ ਜਿਹੜਾ ਉਹ ਕਰ ਰਹੇ ਨੇ। ਔਰ ਇਹ ਸਾਰੇ ਨੂੰ ਉਹਨਾਂ ਨੇ ਅਗੇਨ ਇਹ ਕਿਹਾ ਕਿ ਇੰਡੀਆ ਇਜ਼ ਫੋਲੋਇੰਗ ਡਬਲ ਸਟੈਂਡਰਡਸ ਬਾਈ ਚੈਂਪੀਅਨਿੰਗ ਦਾ ਕਾਜ਼ ਆਫ ਪੀਸ ਵੈਨ ਐਟ ਹੋਮ she is committing genocidal violence against religious minorities। ਕਿ ਜੀ ਤਾਂ ਬਣੇ ਹੋਏ ਨੇ ਗਾਂਧੀ ਨੂੰ ਔਰ ਵੇਚਦੇ ਨੇ ਕਿ ਜੀ ਸ਼ਾਂਤੀ ਅਮਨ। ਸਭ ਤੋਂ ਵੱਡਾ ਦਹਿਸ਼ਤਗਰਦ ਮੋਦੀ ਜਿਹੜਾ ਇਸ ਕਾਨਫਰੰਸ ਦਾ ਉਦਘਾਟਨ ਕਰੇਗਾ, ਜਿਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ। ਸੋ ਅਸੀਂ ਇਸ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਜਿਹੜਾ ਸੱਚਮੁੱਚ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਤੇ ਇਹ ਤੀਸਰੇ ਪਾਤਸ਼ਾਹ ਦਾ ਫਰਮਾਨ ਹੈ, ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਉਹ ਸਿਫਤੀ ਦਾ ਘਰ ਹੈ ਜਿੱਥੇ ਅੱਲਾਹ ਤਾਲਾ ਦੀ ਨਿਰੰਕਾਰ ਦੀ ਸਿਫਤ ਸਲਾਹ ਹੈ, ਜਿਸ ਦੇ 4 ਦਰਵਾਜ਼ੇ ਦਰਬਾਰ ਸਾਹਿਬ ਦੇ 4 ਦਿਸ਼ਾਵਾਂ ਦੇ ਲਈ ਖੁੱਲ੍ਹਦੇ ਨੇ ਕਿ ਭਾਈ ਪੂਰਬ ਪੱਛਮ ਉੱਤਰ ਦੱਖਣ ਮਸ਼ਰਕ ਮਗਰਬ ਹੋਏ ਜਾਂ ਸ਼ੁਮਾਲ ਜਨੂਬ ਹੋਏ, ਚਾਰੋਂ ਦਿਸ਼ਾਵਾਂ 'ਚੋਂ ਈਸਟ ਵੈਸਟ ਨਾਰਥ ਸਾਊਥ ਸਾਰੇ ਵੈਲਕਮ ਨੇ। ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਸਾਰੇ ਵੈਲਕਮ ਨੇ। ਔਰ ਇਹੀ ਅੰਮ੍ਰਿਤਸਰ ਸਿਫਤੀ ਦਾ ਘਰ ਰੱਬ ਦੀ ਸਿਫਤ ਸਲਾਹ ਦੀ ਗੱਲ ਹੈ। ਔਰ ਸਿੱਖ ਕੌਮ ਇਸ ਸਰਬੱਤ ਦੇ ਭਲੇ ਦੇ ਮੈਸੇਜ ਦੇ ਵਿੱਚ ਹੀ ਯਕੀਨ ਰੱਖਦੀ ਹੈ। ਔਰ ਅਸੀਂ ਇਹ ਸਮਝਦੇ ਕਿ ਹੁਣ ਇਹ ਪਾਕਿਸਤਾਨ ਦੇ ਨੀਤੀ ਘਾੜਿਆਂ ਨੇ ਉੱਥੇ ਜਿਹੜੇ ਇਸ ਵੇਲੇ ਜਿਨ੍ਹਾਂ ਦੇ ਕੋਲ ਡਿਸੀਜਨ ਮੇਕਿੰਗ ਹੈ, ਉਹਨਾਂ ਨੇ ਦੇਖਣਾ ਕਿ ਸਿੱਖ ਹੁਣ ਖੁੱਲ੍ਹ ਕੇ ਆਵੇ। ਹੁਣ ਜਿਹੜਾ ਹੁੰਦਾ ਸੀ ਨਾ ਵੀ ਕੰਨਾਂ 'ਚ ਫੁਸਰ ਕਰਨ ਵਾਲੀ ਗੱਲ ਕਿ ਜੀ ਪਾਕਿਸਤਾਨ ਨਾਲ ਜੁੜ ਗਿਆ, ਪਤਾ ਨਹੀਂ ਕੀ ਬਣਾ ਦੇਣਗੇ, ਅਮਰੀਕਾ ਕੀ ਕਹੇਗਾ। ਹੁਣ ਅਸੀਂ ਕਹਿੰਦੇ ਹਾਂ, ਖੁੱਲ੍ਹ ਕੇ ਕਹਿੰਦੇ ਹਾਂ ਕਿ ਪਾਕਿਸਤਾਨ ਸਾਡੀ ਮਦਦ 'ਤੇ ਆਏ, ਡਿਪਲੋਮੈਟਿਕ ਰੈਕਗਨੀਸ਼ਨ ਵੀ ਕਰੇ ਦੇ, ਇੰਟਰਨੈਸ਼ਨਲ ਫੋਰਮਸ 'ਤੇ ਵੀ ਇਸ਼ੂ ਉਠਾਏ। ਔਰ ਸਰਤਾਜ ਅਸੀਜ਼ ਨੂੰ ਜਿਵੇਂ ਇਹਨਾਂ ਨੇ ਕਿਹਾ ਕਿ ਜਿੱਥੇ ਅਫਗਾਨਿਸਤਾਨ ਦੀ ਸਟੇਬਿਲਿਟੀ ਦੀ ਗੱਲ ਹੋਏਗੀ, ਇਸ ਗੱਲ ਨੂੰ ਸਮਝ ਲੈਣਾ ਚਾਹੀਦਾ। ਜਿਵੇਂ ਇੱਕ ਇਸਲਾਮਿਕ ਸਕਾਲਰ ਇੱਕ ਜ਼ਮਾਨੇ 'ਚ ਕਿਹਾ ਕਰਦੇ ਸੀ ਕਿ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ। ਕਿ ਮਤਲਬ ਇਹ ਹੈ ਕਿ ਕਸ਼ਮੀਰ ਦੀ ਫਰੀਡਮ ਵੀ ਜੁੜੀ ਹੋਈ ਹੈ ਅੰਮ੍ਰਿਤਸਰ ਦੀ ਆਜ਼ਾਦੀ ਨਾਲ। ਜੇ ਇਹ ਗੱਲ ਸਮਝ ਆ ਜਾਂਦੀ ਹੈ ਪਾਕਿਸਤਾਨ ਦੇ ਜਿਹੜੇ ਫੈਸਲਾ ਲੈਣ ਵਾਲੇ ਨੇ, ਤੇ ਫਿਰ ਇਹ ਕੋਈ ਬਹੁਤਾ ਦਿਨ ਦੂਰ ਨਹੀਂ ਹੈ। ਇੱਕ ਵਾਰ ਪਾਕਿਸਤਾਨ ਆਵਾਜ਼ ਕੱਢ ਕੇ ਤਾਂ ਦੇਖੇ, ਫਿਰ ਦੇਖੇ ਬ੍ਰਾਹਮਣਵਾਦੀਆਂ ਦੇ ਜਲਵੇ ਉਹਨਾਂ ਦਾ, ਫਿਰ ਦੇਖੇ ਵੀ ਉਹ ਇਸ ਸਾਰੇ ਦੇ ਉੱਤੇ ਕੀ ਝੂਮਰ ਪਾਉਂਦੇ ਨੇ, ਕਿ ਡਾਂਡੀਆਂ ਖੇਲਦੇ ਨੇ, ਕਿ ਕੀ ਕਰਦੇ ਨੇ। ਸੋ ਅਸੀਂ ਵੀ ਇਸ ਡਿਮਾਂਡ ਦੇ ਨਾਲ ਆਪਣੀ ਹਮਾਇਤ ਜਿਹੜੀ ਹੈ ਉਹ ਸ਼ਾਮਲ ਕਰਦੇ ਹਾਂ। ਇਨਸ਼ਾਅੱਲਾ ਡਾਕਟਰ ਸਾਹਿਬ ਜ਼ਰੂਰ ਇਸ ਤਰ੍ਹਾਂ ਹੀ ਹੋਏਗਾ, ਵਾਹਿਗੁਰੂ ਕਰੇਗਾ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।